ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਤੁਸੀਂ ਦੇਖਦੇ ਰਹਿੰਦੇ ਹੋ ਪੰਜਾਬ ਨਾਲ ਜੁੜੀ ਹਰ ਗੱਲ, ਹਰ ਤਹਿਰੀਕ, ਹਰ ਜਮਾਤ ਨੂੰ ਸਾਹਮਣੇ ਲੈ ਕੇ ਆਈਦਾ। ਤੇ ਪਿਛਲੇ ਦਿਨਾਂ 'ਚ ਤੁਸੀਂ ਇਹ ਵੀ ਦੇਖਿਆ ਖਾਲਿਸਤਾਨ ਤਹਿਰੀਕ ਦੇ ਜਿਹੜੇ ਲੀਡਰਾਨ ਸੀਗੇ, ਇੰਟਰਨੈਸ਼ਨਲ ਲੀਡਰਾਂ, ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹੀ। ਭਾਈ ਸਤਨਾਮ ਬੱਬਰ ਜੀ ਨਾਲ ਵੀ ਗੱਲ ਹੋਈ, ਇੰਗਲੈਂਡ ਤੋਂ, UK ਤੋਂ ਆਏ ਹੋਏ, ਅਮਰੀਕਾ ਤੋਂ ਆਏ ਹੋਏ ਤੇ ਕੈਨੇਡਾ ਤੋਂ ਆਏ ਹੋਏ ਜਿਹੜੇ ਖਾਲਿਸਤਾਨ ਤਹਿਰੀਕ ਦੇ ਲੀਡਰ, ਉਹਨਾਂ ਨਾਲ ਵੀ ਗੱਲਬਾਤ ਕੀਤੀ। ਤੇ ਅੱਜ ਮੇਰੇ ਨਾਲ ਮੌਜੂਦ ਆ ਖਾਲਿਸਤਾਨ ਦੇ ਹਵਾਲੇ ਨਾਲ ਸਭ ਤੋਂ ਵੱਡਾ ਨਾਮ, ਜਿਹਦਾ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਜਾਣਿਆ ਜਾਂਦਾ ਵਾ, ਜਿਨ੍ਹਾਂ ਦਾ ਚਰਚਾ ਤੇ ਜਿਨ੍ਹਾਂ ਦਾ ਰੋਬ ਜਿਹੜਾ ਵਾ ਪੂਰੀ ਦੁਨੀਆ 'ਚ ਕਾਇਮ ਆ। ਜੀ ਹਾਂ, ਮੇਰੇ ਨਾਲ ਮੌਜੂਦ ਆ ਸਰਦਾਰ ਗੋਪਾਲ ਸਿੰਘ ਚਾਵਲਾ, ਭਾਈ ਵੀ ਆ ਮੇਰੇ। ਇਹਨਾਂ ਨਾਲ ਪਿਆਰ ਮੁਹੱਬਤ ਦਾ ਵੀ ਬੜਾ ਪੁਰਾਣਾ ਰਿਸ਼ਤਾ। ਜੀ ਗੋਪਾਲ ਜੀ ਆਇਆਂ ਨੂੰ, ਟਾਈਮ ਦਿੱਤਾ ਤੁਸੀਂ ਅੱਜ ਮੈਨੂੰ, ਥੈਂਕ ਯੂ। ਤੇ ਗੋਪਾਲ ਜੀ ਦੱਸੋ ਜ਼ਰਾ ਕਿ ਜਿਹੜੀ ਤਹਿਰੀਕ ਆ ਖਾਲਿਸਤਾਨ ਦੀ, ਸਿੱਧੀ ਗੱਲ ਮੁੱਦੇ ਤੇ ਆਉਂਦੇ ਆ, ਕਿਸ ਲੈਵਲ ਤੇ ਖੜੀ ਹੈ ਇਸ ਟਾਈਮ? ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਬੜੇ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਣਾ। ਉਪਰੰਤ ਕਿ ਇਸ ਟਾਈਮ ਮੈਂ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਖੜਾ ਔਰ ਕੋਟਾਨ ਕੋਟ ਸ਼ੁਕਰ ਹੈ ਮੇਰੇ ਵਾਹਿਗੁਰੂ ਦਾ, ਮੇਰੇ ਗੁਰੂ ਨਾਨਕ ਪਾਤਸ਼ਾਹ ਦਾ, ਔਰ ਬਹੁਤ ਹੀ ਵੱਡੀ ਮਿਹਰਬਾਨੀ ਹੈ ਪਾਕਿਸਤਾਨ ਗੌਰਮੈਂਟ ਦੀ, ਇਮਰਾਨ ਖਾਨ ਸਾਹਿਬ ਦੀ ਔਰ ਕਮਰ ਜਵੇਦ ਬਾਜਵਾ ਸਾਹਿਬ ਦੀ। ਜਿੰਨਾ ਕੁ ਉਹਨਾਂ ਦਾ ਧੰਨਵਾਦ ਕਰੀਏ ਉਹ ਘੱਟ ਹੈ। ਔਰ ਮੈਂ ਨਾਲ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਿੱਥੇ ਸਾਡੀ ਹਿਸਟਰੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਰਾਏ ਬੁਲਾਰ ਜੀ ਨਾਲ ਤੇ ਭਾਈ ਮਰਦਾਨਾ ਜੀ ਦਾ ਤਲਕ, ਜਿੱਥੇ ਸਾਡੀ ਹਿਸਟਰੀ ਦੇ ਵਿੱਚ ਪੰਜਮ ਪਾਤਸ਼ਾਹ ਦਾ ਹਜ਼ਰਤ ਮੀਆਂ ਮੀਰ ਨਾਲ ਤਲਕ, ਜਿੱਥੇ ਸਾਡੇ ਦਸਮ ਪਾਤਸ਼ਾਹ ਦਾ ਪੀਰ ਬੁੱਧੂ ਸ਼ਾਹ ਨਾਲ, ਪੀਰ ਗਨੀ ਸ਼ਾਹ ਦਾ ਤਲਕ, ਉੱਥੇ ਸਾਡੀ ਹਿਸਟਰੀ ਦੇ ਵਿੱਚ ਹੁਣ ਇਮਰਾਨ ਖਾਨ ਦਾ ਔਰ ਨਵਜੋਤ ਸਿੰਘ ਸਿੱਧੂ ਦਾ ਤਲਕ ਵੀ ਗਿਣਿਆ ਜਾਏਗਾ। ਕਿਉਂਕਿ ਕੌਮ ਦੇ ਵਿੱਚ ਐਡਾ ਵੱਡਾ ਪਰਿਵਰਤਨ, ਸਾਡੇ ਕੌਮ ਵਾਸਤੇ ਐਡਾ ਵੱਡਾ ਤੋਹਫਾ 72 ਸਾਲ ਤੋਂ ਬਾਅਦ ਅਗਰ ਕਿਸੇ ਸਾਨੂੰ ਦਿੱਤਾ ਹੈ ਤੇ ਉਹ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਨੇ ਦਿੱਤਾ ਹੈ ਔਰ ਕਮਰ ਜਵੇਦ ਬਾਜਵਾ ਨੇ ਦਿੱਤਾ ਹੈ। ਔਰ ਜਿੱਥੇ ਰਹੀ ਖਾਲਿਸਤਾਨ ਦੀ ਗੱਲ, तो पाकिस्तान गवर्नमेंट हमेशा ही पाकिस्तान गवर्नमेंट की एक पॉलिसी रही है और अमन की और मुहब्बत की पॉलिसी। सो असी कभी भी नहीं चाहांगे कि उस पॉलिसी को डिस्टर्ब किया जाए। जिस तरह कि मैनू इंडिया ने डिमांड रखी कि गोपाल सिंह चावला नू कमेटी चो कड्डोगे तो फिर कॉरीडोर नू खोलांगे। एक बारी तो साडी गवर्नमेंट ने पूरा स्टैंड लिया कि असी अपने फैसले आप करांगे, पर उदों गलबात वास्ते आए नहीं। जदों दोबारा गल हुई तो उस टाइम मैं आप रिज़ाइन दे दिता कि मैं साइड ते हो जाना। अगर मेरी एक कुर्बानी की वजह तो लांगा खुलता है तो मैं एक कमेटी इस तरह के 1000 कमेटियां छड्डण नूं तैयार हाँ। और उन्हें तो बाद मैं पंजाबी सिख संगत का चेयरमैन पहले भी सी, अज भी हैं। गुरुद्वारियां की सेवा पहले भी करते सी, हुण भी करते हैं। एक साडे एक कोई मुद्दा है कि असी सिख कौम नूं एक प्लेटफॉर्म ते इकट्ठा करिए। अगर जदों तक असी इकट्ठे नहीं होवांगे साडा कुछ भी नहीं होना। जिथे रही खालिस्तान की गल, गोपाल सिंह चावला कल भी खालिस्तानी सी, गोपाल सिंह चावला अज भी खालिस्तानी है और गोपाल सिंह चावला ने खालिस्तानी ही रहना है। क्योंकि साडी गुरबाणी कहती है कि राज बिना ना धर्म चले, धर्म बिना सब दल मिले। इहदे तो बगैर साडा गुजारा ही कोई नहीं। खालिस्तान की गल आपां कल भी करते सी, आपां अज भी करते हैं। पर अगर पाकिस्तान गौरमेंट की पॉलिसी दे विच इस दफ़ा तुसीं वेख्या होना कि नवंबर दे विच 2020 बैन सी, बाकी बहुत सारिया तंजीमां बैन सन। देखो जी, अगर पाकिस्तान गौरमेंट की पॉलिसी जो होएगी असीं उहनूं ओबे करना है, क्योंकि पाकिस्तान साडा मुल्क है और पाकिस्तान की धरती साडे वास्ते माणयोग है। क्यों साडी गुरबाणी कहती है कि जिथे बाबा पैर तरे पूजा आसन थापण सोवा। सो ए जिथे इस टाइम असीं करतारपुर साहब खड़े हैं, धरती साडे वास्ते पूजा योग है। और मैं फिर वही कहांगा कि हक सच की गल की है। जिस तरह इंडिया मैनू कोई उग्रवादी कहता, कोई आतंकवादी कहता, कोई कुछ कहता, पर गोपाल सिंह चावला ना कल उग्रवादी सी ना अज उग्रवादी है। गोपाल सिंह चावला कल भी हक सच की गल की और अज भी हक सच की गल करता। अगर मैं कोई गल की है तो सिर्फ अपने पंजाब की गल की है। मैं अगर कोई गल की है तो अपने सिख कौम के हक सच की गल की है, अपने पंजाब के पानी की गल की है, पंजाब के किसानों की गल की है,
ਪੰਜਾਬ 'ਚ ਨਸ਼ਿਆਂ ਦੇ ਚੀਟੇ ਦੇ ਖਾਤਮੇ ਦੀ ਗੱਲ ਕੀਤੀ ਹੈ। ਔਰ ਅਗਰ ਇਸ ਹੱਕ ਸੱਚ ਨੂੰ ਕੋਈ ਉਗਰਵਾਦੀ ਕਹਿੰਦਾ ਤੇ ਫਿਰ ਤਾਂ ਮੈਂ ਬਹੁਤ ਵੱਡਾ ਉਗਰਵਾਦੀ ਹਾਂ, ਕਿਉਂਕਿ ਮੈਂ ਹੱਕ ਸੱਚ ਦੀ ਗੱਲ ਸਦਾ ਕਰਨੀ ਹੈ ਔਰ ਮੈਂ ਆਪਣੇ ਮੁਲਕ ਪਾਕਿਸਤਾਨ ਦੀ ਗੱਲ ਸਦਾ ਕਰਨੀ ਹੈ। ਮੈਂ ਖਾਲਸਾ ਪੰਥ ਦੇ ਚੜ੍ਹਦੀ ਕਲਾ ਲਈ ਔਰ ਆਪਣੇ ਪਾਕਿਸਤਾਨ ਦੇ ਚੜ੍ਹਦੀ ਕਲਾ ਲਈ ਜਿਸ ਤਰ੍ਹਾਂ ਦੀ ਵੀ ਕੁਰਬਾਨੀ ਦੇਣੀ ਪਵੇ ਮੈਂ ਜ਼ਰੂਰ ਦੇਵਾਂਗਾ। ਥੈਂਕ ਯੂ ਵੈਰੀ ਮਚ। ਅੱਛਾ ਗੋਪਾਲ ਜੀ, ਇਹਦੇ ਵਿੱਚ ਇੱਕ ਹੋਰ ਗੱਲ ਕਿ ਇਹ ਗੱਲ ਤੇ ਤੁਸੀਂ ਜਿਹੜੀ ਕਰਦੇ ਹੋ ਨਸ਼ੇ ਦੇ ਖਾਤਮੇ ਦੀ, ਇਸ ਵਾਰੀ ਇੱਥੇ ਬੜੀਆਂ ਵਡੇਰੀਆਂ ਮਾਈਆਂ ਵੀ ਆਈਆਂ, ਉਹ ਵੀ ਇੱਕੋ ਹੀ ਗੱਲ ਕਰ ਰਹੀਆਂ ਸੀ ਕਿ ਅਸੀਂ ਦੁਆਵਾਂ ਕਰਦੀਆਂ ਪਈਆਂ ਕਿ ਕਿਸੇ ਤਰ੍ਹਾਂ ਸਾਡੇ ਨਿਆਣੇ ਨਸ਼ੇ ਤੋਂ ਬਚ ਜਾਣ ਬਹੁਤ ਜ਼ਿਆਦਾ। ਅੱਛਾ, ਇਹ ਤੇ ਗੱਲ ਇੱਕ ਪਾਸੇ ਰਹੀ। ਦੂਜੀ ਗੱਲ ਇਹ ਹੈ ਕਿ ਇੰਡੀਆ ਵਾਲਿਆਂ ਨੇ ਇੱਕ ਇਲਜ਼ਾਮ ਲਾਇਆ ਸੀ, ਪਿਛਲੀ ਵਾਰੀ ਵੀ ਬੜਾ ਵੱਡਾ ਰੌਲਾ ਪਾਈ ਰੱਖਿਆ ਕਿ ਬਹੁਤ ਵੱਡਾ ਦਹਿਸ਼ਤਗਰਦ ਆ, ਮਿਲੀਟੈਂਟ ਆ ਗੋਪਾਲ ਚਾਵਲਾ। ਹਾਲਾਂਕਿ ਮੇਰਾ ਆਪਣਾ ਤਅੱਲਕ ਆ ਗੋਪਾਲ ਬਾਈ ਦੇ ਨਾਲ, ਬੜੇ ਅਰਸੇ ਤੋਂ ਜਾਣਦੇ ਆ ਅਸੀਂ। ਇਹਨਾਂ ਨੇ ਕੀ ਉਹ ਹਥਿਆਰ ਕੋਈ ਤੇ ਜਾਂ ਰਾਈਫਲ ਪਿਸਤੌਲ ਤੇ ਬਾਅਦ ਦੀ ਗੱਲ ਆ, ਛੁਰੀ ਵੀ ਕਿਸੇ ਨੂੰ ਨਹੀਂ ਮਾਰੀ ਹੋਈ। ਇਹਨਾਂ ਨੇ ਤਾਂ ਕਦੀ ਕੋਈ ਜਾਨਵਰ ਵੀ ਜ਼ਬਾ ਨਹੀਂ ਕੀਤਾ। ਤੇ ਇਸ ਲਈ ਅੱਛਾ ਇਹ ਦੱਸੋ ਕਿ ਤੁਹਾਡੀ ਜਿਹੜੀ ਤਹਿਰੀਕ ਆ ਖਾਲਿਸਤਾਨ ਦੀ, ਇੱਕ ਉਹ ਵੀ ਗਰੁੱਪ ਹੈ ਜਿਹੜਾ ਫਾਈਟਿੰਗ ਵੀ ਕਰਦਾ ਵੀ ਆ। ਤੁਸੀਂ ਕਿਸ ਤਰੀਕੇ ਦੇ ਨਾਲ, ਉਹ ਕਿਹੜੇ ਰਾਹ ਜਿਨ੍ਹਾਂ ਪੈਰਾਮੀਟਰਸ ਦੇ ਤਹਿਤ ਤੁਸੀਂ ਤਹਿਰੀਕ ਚਲਾ ਰਹੇ ਹੋ? ਦੇਖੋ ਜੀ, ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈ, ਨਾ ਹਥਿਆਰ ਚੁੱਕਣਾ, ਨਾ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ। ਹੱਕ ਸੱਚ ਦੀ ਗੱਲ ਕਰਨੀ ਹੈ, ਕਲਮ ਦੇ ਜ਼ਰੀਏ ਕਰਨੀ ਹੈ, ਰੈਫਰੈਂਡਮ ਦੇ ਜ਼ਰੀਏ ਕਰਨੀ ਹੈ ਔਰ ਲੋਕਾਂ ਦੇ ਵਿੱਚ ਸ਼ਊਰ ਉਜਾਗਰ ਕਰਨਾ ਕਿ ਅਗਰ ਮੁਸਲਮਾਨਾਂ ਦਾ ਹੱਕ ਹੈ, ਅਗਰ ਹਿੰਦੂਆਂ ਦਾ ਹੱਕ ਹੈ, ਅਗਰ ਕ੍ਰਿਸਚਨਾਂ ਦਾ ਹੱਕ ਹੈ ਤਾਂ ਸਿੱਖ ਕੌਮ ਦਾ ਵੀ ਹੱਕ ਹੈ ਕਿ ਸਾਡਾ ਆਪਣਾ ਅਲੱਗ ਮੁਲਕ ਹੋਣਾ ਚਾਹੀਦਾ। ਦੇਖੋ ਜੀ, ਤੁਸੀਂ ਜਿਸ ਤਰ੍ਹਾਂ ਆਪਣੇ ਪਾਕਿਸਤਾਨ ਦੇ ਵਿੱਚ, ਬਾਕੀ ਮੁਲਕਾਂ ਦੇ ਵਿੱਚ ਆਪਣੇ ਕੈਲੰਡਰ ਹਿਜਰੀ ਇਸਤੇਮਾਲ ਕਰਦੇ ਹੋ, ਹਿੰਦੂ ਭਾਈ ਆਪਣਾ ਬਿਕਰਮੀ ਇਸਤੇਮਾਲ ਕਰਦੇ ਨੇ, ਕ੍ਰਿਸਚਨ ਭਾਈ ਆਪਣੀ ਈਸਵੀ ਇਸਤੇਮਾਲ ਕਰਦੇ, ਕਿ ਸਾਨੂੰ ਹੱਕ ਨਹੀਂ ਹੈ ਕਿ ਅਸੀਂ ਆਪਣਾ ਨਾਨਕਸ਼ਾਹੀ ਇਸਤੇਮਾਲ ਕਰੀਏ। ਇਹਦੇ ਵਾਸਤੇ ਸਾਡੀ ਫਾਈਟ ਕੱਲ੍ਹ ਵੀ ਸੀ, ਇਹਦੇ ਵਾਸਤੇ ਸਾਡੀ ਫਾਈਟ ਅੱਜ ਵੀ ਹੈ ਔਰ ਇਹਦੇ ਵਾਸਤੇ ਹੀ ਸਾਡੀ ਫਾਈਟ ਰਹੇਗੀ। ਥੈਂਕ ਯੂ। ਵਾਹ ਜੀ, ਗੋਪਾਲ ਚਾਵਲਾ ਸਾਹਿਬ ਨੇ ਗੱਲ ਮੁਕਾਤੀ। ਉਹਨਾਂ ਨੇ ਕਿਹਾ ਸਾਡੀ ਕਲਮ ਰਾਹੀਂ, ਸਾਡੀ ਤਹਿਰੀਕ ਰਾਹੀਂ, ਸਾਡੀ ਜਲਸੇ ਜਲੂਸ ਮੁਜ਼ਾਹਰਿਆਂ ਰਾਹੀਂ, ਸਾਡੀ ਰੈਫਰੈਂਡਮ ਰਾਹੀਂ ਜਿੱਦੋ ਜਹਿਦ ਆ ਜਿਹੜੀ ਖਾਲਿਸਤਾਨ ਦੀ ਜਾਰੀ ਰਹੇਗੀ ਔਰ ਅਸੀਂ ਪੁਰਅਮਨ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਝੰਡਾ ਚੱਕਿਆ ਹੋਇਆ ਉਹ ਚੱਕੀ ਰੱਖਾਂਗੇ। ਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਵੀ ਅਲੱਗਾ ਵਤਨ ਜਿਹੜਾ ਵਜੂਦ 'ਚ ਆਏਗਾ।